अस्सलाम वालेकुम। मैं नासिर ढिल्लों ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ YouTube ਚੈਨਲ। ਪੰਜਾਬੀ ਲਹਿਰ ਚੈਨਲ ਦੀ ਰਾਹੀਂ ਜਿੱਥੇ ਪੰਜਾਬ ਨੂੰ ਮਿਲਾਉਣ ਦੀ, ਪੰਜਾਬ ਦੀਆਂ ਗੱਲਾਂ ਕਰੀਦੀਆਂ, ਪੰਜਾਬ ਉਧਰਲੇ ਪੰਜਾਬ ਦੀ, ਇਧਰਲੇ ਪੰਜਾਬ ਦੀ ਸਾਂਝ ਨੂੰ ਲੈ ਕੇ, ਪਾਰਟੀਸ਼ਨ ਨੂੰ ਲੈ ਕੇ ਹੁਣ ਖਬਰਾਂ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ। ਸੋ ਹੁਣ ਜਿਹੜੀ ਇੱਕ ਵਬਾਈ ਅਮਰਾਜ਼ ਫੈਲੀ ਹੋਈ ਆ ਪੂਰੇ ਯੂਰਪ, ਕੈਨੇਡਾ, ਚਾਈਨਾ ਤੋਂ ਬਾਅਦ ਯੂਰਪ, ਕੈਨੇਡਾ, ਅਮਰੀਕਾ ਗਈ, ਉਸ ਤੋਂ ਬਾਅਦ ਹੁਣ ਏਸ਼ੀਆ ਦਾ ਵੀ ਰੁੱਖ ਕਰ ਲਿਆ। ਹਿੰਦੁਸਤਾਨ ਤੇ ਫਿਰ ਹੁਣ ਪਾਕਿਸਤਾਨ ਦੇ ਵਿੱਚ ਵੀ ਇਹ ਵਬਾ ਪਹੁੰਚ ਚੁੱਕੀ ਹੈ। ਅੱਜ ਦੇ ਦਿਨ ਦੇ ਵਿੱਚ 1200 ਪਲੱਸ ਕੇਸਿਸ ਜਿਹੜੇ ਨੇ, 1250 1300 ਇਹਦੇ ਦੇ ਕੋਲ ਕੇਸਿਸ ਜਿਹੜੇ ਰਜਿਸਟਰਡ ਕੇਸਿਸ ਨੇ ਉਹ ਪਾਕਿਸਤਾਨ ਦੇ ਵਿੱਚ ਆ ਚੁੱਕੇ ਨੇ, ਜਿਹਦੇ ਵਿੱਚ ਸਾਰਿਆਂ ਨਾਲੋਂ ਵੱਧ ਗਿਣਤੀ ਪਿਛਲੇ 3 ਦਿਨਾਂ 'ਚ ਵੇਖਣ ਤੋਂ ਪੰਜਾਬ ਦੀ ਮਿਲੀ ਹੈ। ਪੰਜਾਬ ਦੀ ਗਿਣਤੀ ਇਸ ਵੇਲੇ 550 ਤੋਂ ਪੌਣੇ 600 ਦੇ ਵਿੱਚ, ਜਿਹਦੇ ਵਿੱਚ 7 ਮੌਤਾਂ ਵੀ ਹੋ ਚੁੱਕੀਆਂ। ਇਹਦੇ ਵਿੱਚ ਜੇ ਕੈਟੇਗਰੀ 'ਚ ਚਲੇ ਜਾਈਏ, ਸਾਰੇ ਕੈਟੇਗਰਾਈਜ਼ ਕਰ ਲਈਏ, ਸਾਰੇ ਸ਼ਹਿਰਾਂ ਨੂੰ ਕੰਪੇਅਰ ਕਰੀਏ, ਲਾਹੌਰ ਦੇ ਵਿੱਚ ਗਿਣਤੀ ਕੁਝ ਜ਼ਿਆਦਾ। ਜੇ ਆਪਾਂ ਸਿੰਧ ਦੀ ਗੱਲ ਕਰਦੇ ਹਾਂ, ਸਿੰਧ ਜਿਹੜਾ ਜਿੱਥੇ ਸਾਰਿਆਂ ਨਾਲੋਂ ਪਹਿਲੇ ਇੰਤਜ਼ਾਮਾਤ ਕੀਤੇ ਗਏ ਇਹਦੀ ਰੋਕਥਾਮ ਵਾਸਤੇ ਸਿੰਧ ਗੌਰਮੈਂਟ ਨੇ, ਮੁਰਾਦ ਅਲੀ ਸ਼ਾਹ ਨੇ, ਜੇ ਆਪਾਂ ਗੱਲ ਕਰੀਏ 1 ਮੈਨ ਆਰਮੀ, ਉਸ ਬੰਦੇ ਨੇ ਬਹੁਤ ਇਹਦੇ ਵਿੱਚ ਕੰਮ ਕੀਤਾ। ਪੂਰੀ ਦੁਨੀਆ ਨੇ ਇਹਨਾਂ ਨੂੰ ਸਰਾਹਿਆ। ਉਹਨਾਂ ਨੇ ਬੜੇ ਅੱਛੇ ਇਕਦਾਮਾਤ ਕੀਤੇ। ਅੱਜ ਤੋਂ 4-5 ਦਿਨ ਪਹਿਲੇ ਦਾ ਉਹਨਾਂ ਨੇ ਨਾ ਸਿਰਫ ਲਾਕਡਾਊਨ ਕਰਤਾ ਬਲਕਿ ਕਰਫਿਊ ਲਾ ਦਿੱਤਾ। ਸੋ ਪੰਜਾਬ ਦੀ ਸੂਰਤ ਹਾਲ ਕੀ ਆ, ਅਸੀਂ ਕਿਵੇਂ ਇਹ ਤੋਂ, ਪਾਕਿਸਤਾਨ ਦੀ ਸੂਰਤ ਹਾਲ ਕੀ ਆ, ਕਿਵੇਂ ਇਸ ਵਾਇਰਸ ਤੋਂ ਆਪਾਂ ਬਚ ਸਕਦੇ ਹਾਂ, ਕਿਉਂਕਿ ਹੁਣ ਤੱਕ ਇਹਦੀ ਵੈਕਸੀਨ ਕੋਈ ਨਹੀਂ ਆਈ। ਜੇ ਆਪਾਂ ਤਜਰਬਾਤ ਦੀ ਗੱਲ ਕਰ ਲਈਏ, ਚਾਈਨਾ ਨੇ ਕਿਸ ਤਰ੍ਹਾਂ ਇਹਨੂੰ ਕੰਟਰੋਲ ਕੀਤਾ, ਕੋਈ ਹਲੇ ਤੱਕ ਵੈਕਸੀਨ ਨਹੀਂ ਹੈ, ਹਾਲੇ ਤੱਕ ਇਹਦੀ ਕੋਈ ਪ੍ਰੋਪਰ ਮੈਡੀਸਨ ਨਹੀਂ ਆ ਸਕੀ, ਲੇਕਿਨ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਇਹਨੂੰ ਕੰਟਰੋਲ ਕਰ ਲਿਆ। ਨਾ ਸਿਰਫ ਕੰਟਰੋਲ ਕਰ ਲਿਆ ਬਲਕਿ ਆਪਣਾ ਪੂਰਾ ਚਾਈਨਾ ਜਿਹੜਾ ਵਾ ਉਹਨਾਂ ਟੂਰਿਸਟ ਵਾਸਤੇ ਖੋਲ੍ਹ ਦਿੱਤਾ, ਆਉਣ ਜਾਣ ਵਾਸਤੇ ਖੋਲ੍ਹ ਦਿੱਤਾ। ਹੁਣ ਪਿਛਲੇ ਦਿਨਾਂ ਤੱਕ ਹੁਣ ਤੱਕ ਕੋਈ ਵੀ ਕੇਸਿਸ ਬਹੁਤ, ਜੇ 1 ਡਿਜਿਟ ਦੀ ਗੱਲ ਕਰ ਰਹੀ ਆਉਣ ਡੇ ਸੀ, ਹੁਣ ਪਿਛਲੇ ਦਿਨਾਂ 'ਚ ਸੁਣਿਆ ਬਿਲਕੁਲ ਕੇਸਿਸ ਚਾਈਨਾ ਤੋਂ ਨਹੀਂ ਆ ਰਹੇ। ਬਲਕਿ ਹੁਣ ਉਹਨਾਂ ਪਾਕਿਸਤਾਨ ਵਾਸਤੇ ਵੈਂਟੀਲੇਟਰਸ ਭੇਜਿਆ, 12 ਟਨ ਜਿਹੜੀ ਆ ਦਵਾਈਆਂ ਭੇਜੀਆਂ। ਇਸ ਤਰ੍ਹਾਂ ਦਾ ਡਾਕਟਰਸ, ਪੈਰਾਮੈਡੀਕਲ ਸਟਾਫ, ਡਾਕਟਰ ਭੇਜੇ ਨੇ ਪਾਕਿਸਤਾਨ ਦੀ ਮਦਦ ਵਾਸਤੇ। ਉਹਨਾਂ ਨੇ ਕਿਸ ਤਰ੍ਹਾਂ ਇੱਥੇ ਕਾਬੂ ਪਾਇਆ, ਇੱਥੇ ਆਪਾਂ ਗੱਲ ਕਰਨੀ ਆ। ਅਤੇ ਮੇਰੇ ਨਾਲ ਅੱਜ ਮੌਜੂਦ ਨੇ ਚਾਈਨਾ ਤੋਂ ਹੀ ਮੇਰੇ ਦੋਸਤ ਵਾਜਿਦ ਭਾਜੀ। ਵਾਜਿਦ ਹੁਣੀ ਪਿਛਲੇ ਕੁਛ ਅਰਸਾ ਤੋਂ ਚਾਈਨਾ ਦੇ ਵਿੱਚ ਹੀ ਨੇ, ਸਟੱਡੀ ਵਾਸਤੇ ਗਏ ਨੇ, ਅਤੇ ਉੱਥੇ ਉਹਨਾਂ ਕੋਲ ਪੁੱਛੇ, ਇਸੇ ਸਾਰੇ ਦੌਰਾਨੀਏ ਦੇ ਵਿੱਚ ਵਾਜਿਦ ਭਾਈ ਉੱਥੇ ਹੀ ਸਨ, ਅਤੇ ਇਹਨਾਂ ਨੇ ਕੀ ਓਬਜ਼ਰਵ ਕੀਤਾ, ਕਿਵੇਂ ਵੇਖਿਆ, ਕਿਸ ਤਰ੍ਹਾਂ ਉਹਨਾਂ ਕੰਟਰੋਲ ਕੀਤਾ। ਗੱਲ ਕਰਦੇ ਹਾਂ। ਸਲਾਮ ਵਾਲੇਕੁਮ ਵਾਜਿਦ ਭਾਈ। वालेकुम सलाम नासिर साहब, की हाल है ਤੁਹਾਡਾ? ਪੂਰਾ ਨਾਮ ਵਾਜਿਦ ਰਫੀਕ ਜੀ, ਮੇਰਾ ਨਾਮ ਵਾਜਿਦ ਰਫੀਕ ਹੈ ਤੇ ਮੇਰਾ ਤਾਲੁਕ ਡਿਸਟ੍ਰਿਕਟ ਗੁਜਰਾਤ ਦੇ ਨਾਲ ਹੈ, ਪਾਕਿਸਤਾਨ ਦੇ ਵਿੱਚ। ਤੇ ਮੈਂ ਇਸ ਟਾਈਮ ਮੌਜੂਦ ਹਾਂ ਨੈਂਜਿੰਗ ਸਿਟੀ ਦੇ ਵਿੱਚ, ਜਿਹੜੀ ਵਾਜਿਦ ਭਾਈ ਨੈਂਜਿੰਗ ਸਿਟੀ, ਵੁਹਾਨ ਜਿੱਥੋਂ ਵਬਾ ਦਾ ਸਟਾਰਟ ਹੋਈ ਸੀ, ਕਿੰਨੀ ਦੂਰ ਹੈ ਉੱਥੋਂ? ਵੁਹਾਨ ਸਿਟੀ ਜਿਹੜੀ ਹੈ ਇੱਥੋਂ ਤਕਰੀਬਨ 500 ਕਿਲੋਮੀਟਰ ਦੂਰ ਹੈ ਸਾਡੇ ਨੈਂਜਿੰਗ ਤੋਂ ਨਾ। ਠੀਕ ਹੈ। ਤੇ ਉਹ ਤਕਰੀਬਨ 500 ਕਿਲੋਮੀਟਰ ਈਸਟ ਦੇ ਵਿੱਚ ਆਉਂਦਾ ਹੈ। ਅੱਛਾ ਵਾਜਿਦ ਭਾਈ, ਇਹ ਦੱਸੋ, ਜਦੋਂ ਕਰੋਨਾ ਸਟਾਰਟ ਹੋਇਆ ਵੁਹਾਨ ਤੋਂ, ਤੇ ਇਹ ਪੂਰੇ ਚਾਈਨਾ ਦੇ ਵਿੱਚ ਫੈਲ ਗਿਆ ਸੀ? ਇਹ ਸਭ ਤੋਂ ਪਹਿਲੇ ਜਿਹੜੇ ਕੇਸਿਸ ਆਉਣਾ ਸ਼ੁਰੂ ਹੋਏ ਨੇ ਉਹ ਤਕਰੀਬਨ ਦਸੰਬਰ ਦੇ ਐਂਡ ਦੇ ਵਿੱਚ ਨਾ ਕੋਈ ਸਿਲਸਿਲਾ ਚੱਲ ਰਿਹਾ ਸੀ, ਤੇ ਉਹ ਫਿਰ ਸ਼ੁਰੂ ਹੋਇਆ ਵੁਹਾਨ ਦੇ ਵਿੱਚ ਨਾ। ਉੱਥੇ ਕੋਈ ਸੀ ਫੂਡ ਮਾਰਕੀਟ ਸੀ ਉੱਥੇ, ਲੇਕਿਨ ਪੂਰੇ ਚਾਈਨਾ ਦੇ ਵਿੱਚ ਜਿਹੜਾ ਨਾ ਕੁਝ ਸਿਟੀਜ਼ ਐਸੀਆਂ ਸੀ ਜਿਹਦੇ ਵਿੱਚ ਨਾ ਜਿਨ੍ਹਾਂ ਦਾ ਤਾਲੁਕ ਵੁਹਾਨ ਸਿਟੀ ਦੇ ਨਾਲ ਸੀ ਨਾ, ਜਿਹੜੇ ਜ਼ਿਆਦਾ ਟਰਾਂਸਪੋਰਟੇਸ਼ਨ ਸੀ ਵੁਹਾਨ ਦੇ ਨਾਲ, ਉਹਨਾਂ ਦੇ ਵਿੱਚ ਜ਼ਿਆਦਾ ਹੋਇਆ। ਜਿਸ ਤਰ੍ਹਾਂ ਇੱਕ ਇੱਥੇ ਸਿਟੀ ਹੈਗੀ ਹੈ ਚੇਜਿਆਂਗ ਪ੍ਰੋਵਿੰਸ, ਉੱਥੇ ਬਹੁਤ ਜ਼ਿਆਦਾ ਕੇਸ ਆਏ ਸੀ। ਵੁਹਾਨ ਜਿਹੜਾ ਐਪੀ ਸੈਂਟਰ ਸੀ ਨਾ, ਉੱਥੇ ਤਾਂ ਮਤਲਬ ਸਭ ਤੋਂ ਜ਼ਿਆਦਾ ਕੇਸ ਹੀ ਉੱਥੇ ਨੇ, ਮਤਲਬ ਮੋਰ ਦੈਨ 80% ਕੇਸਿਸ ਵੁਹਾਨ ਦੇ ਵਿੱਚ ਸੀ। ਹੁਣ ਕੇਸਿਸ ਜਿਹੜੇ ਉੱਥੋਂ ਵੁਹਾਨ ਤੋਂ ਹੀ ਦੂਜੇ ਸ਼ਹਿਰਾਂ ਤੱਕ ਪਹੁੰਚੇ? ਬਿਲਕੁਲ, ਉਹ ਉੱਥੋਂ ਹੀ ਸ਼ੁਰੂ ਹੋਏ ਨੇ ਤੇ ਉਸ ਤੋਂ ਬਾਅਦ ਪੂਰੇ ਚਾਈਨਾ 'ਚ ਫੈਲੇ ਨੇ। ਹੁਣ ਜਿਸ ਤਰ੍ਹਾਂ ਇਹ ਨੈਂਜਿੰਗ ਜਿਹੜੀ ਸਿਟੀ ਹੈ, ਇਹ ਵੀ ਬਹੁਤ ਵੱਡੀ ਸਿਟੀ ਹੈ, ਤਕਰੀਬਨ 8 ਮਿਲੀਅਨ ਆਬਾਦੀ ਹੈ ਇੱਥੇ ਦੀ। ਤੇ ਲੇਕਿਨ ਇਹ ਸਾਡੇ ਸਿਟੀ ਦੇ ਵਿੱਚ ਇਹਨਾਂ ਨੇ ਬਰ ਵਕਤ ਕੰਟਰੋਲ ਕਰ ਲਈ ਹੈ ਕਿ 23 ਜਨਵਰੀ ਨੂੰ ਇਹਨਾਂ ਨੇ ਲਾਕਡਾਊਨ ਦਾ ਐਲਾਨ ਕੀਤਾ, ਤੇ ਉਸ ਤੋਂ ਬਾਅਦ ਇਹ ਹੈ ਕਿ ਮੂਵਮੈਂਟ ਜਿਹੜੀ ਸੀ ਨਾ ਬਿਲਕੁਲ ਇਹਨਾਂ ਨੇ ਨਾ ਰਿਸਟ੍ਰਿਕਟ ਕਰ ਦਿੱਤੀ ਹੈ। ਸੋਸ਼ਲ ਮੂਵਮੈਂਟ ਜਿਹੜੀ ਹੈ ਬਿਲਕੁਲ। ਤੁਸੀਂ ਉੱਥੇ ਹੀ ਉਦੋਂ ਨੈਂਜਿੰਗ ਸਿਟੀ ਦੇ ਵਿੱਚ ਜਦੋਂ ਵਬਾ ਸ਼ੁਰੂ ਹੋਈ 23 ਜਨਵਰੀ ਦੀ ਗੱਲ ਕਰਦੇ ਜੇ, 23 ਜਨਵਰੀ ਜਦੋਂ ਲਾਕਡਾਊਨ ਸਟਾਰਟ ਹੋਇਆ, ਤੁਹਾਡੇ ਸ਼ਹਿਰ ਦੇ ਵਿੱਚ ਇੱਥੇ ਕੇਸਿਸ ਉਦੋਂ ਕੋਈ ਰਜਿਸਟਰਡ ਹੋਏ ਸੀ ਤੁਹਾਡੇ ਨੈਂਜਿੰਗ ਸਿਟੀ 'ਚ? ਨਹੀਂ, 23 ਅਸਲ ਵਿੱਚ ਨਾ ਇੱਥੇ ਮੈਂ ਤੁਹਾਨੂੰ ਥੋੜੀ ਜਿਹੀ ਇਸ ਤਰ੍ਹਾਂ ਬੈਕਗਰਾਊਂਡ ਵੀ ਦੱਸਦਾ। ਇੱਥੇ ਸੀ 24 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਨਾ ਨਿਊ ਈਅਰ ਫੈਸਟੀਵਲ, ਜਿੱਦਾਂ ਸਾਡੇ ਈਦ ਫੈਸਟੀਵਲ ਹੈਗਾ ਨਾ, ਈਦ ਦਾ ਤਿਉਹਾਰ ਇੱਥੇ ਚਾਈਨਾ ਦਾ ਸਭ ਤੋਂ ਵੱਡਾ ਤਿਉਹਾਰ ਹੈ। ਤੇ ਪੂਰਾ 1 ਹਫ਼ਤਾ ਸ਼ੁਰੂ ਰਹਿੰਦਾ, ਤੇ ਉਹਦੇ ਵਿੱਚ ਕਹਿ ਲਓ ਕਿ ਕੋਈ ਬਿਲਕੁਲ ਚਾਈਨਾ ਵੈਸੇ ਹੀ ਬੰਦ ਹੁੰਦਾ,
ਕੋਈ ਮੂਵਮੈਂਟ ਨਹੀਂ ਹੁੰਦੀ, ਕੋਈ ਲੋਕ ਨਹੀਂ ਹੁੰਦੇ ਮਾਰਕੀਟਾਂ ਦੇ ਵਿੱਚ, ਬਿਲਕੁਲ ਜਿਸ ਤਰ੍ਹਾਂ ਈਦ ਤੇ ਮਤਲਬ ਸਾਡੀਆਂ ਮਾਰਕੀਟਾਂ ਬੰਦ ਹੋ ਜਾਂਦੀਆਂ ਨਾ, ਇੱਥੇ ਉਸੇ ਤਰ੍ਹਾਂ ਹੀ ਦਾ ਹਿਸਾਬ ਹੁੰਦਾ, ਇੱਥੇ ਕੋਈ ਚੀਜ਼ ਨਹੀਂ ਖੁੱਲੀ ਹੁੰਦੀ। ਤੇ ਕਹਿ ਲਓ ਕਿ ਉਹਨਾਂ ਨੇ ਈਦ ਤੋਂ ਇੱਕ ਦਿਨ ਪਹਿਲੇ 23 ਤਾਰੀਖ ਉਹਨਾਂ ਨੇ ਲਾਕਡਾਊਨ ਕੀਤਾ, ਤੇ ਉਸ ਤੋਂ ਬਾਅਦ ਫਿਰ ਕਿਸੇ ਬੰਦੇ ਨੇ ਉਹਨਾਂ ਨੂੰ ਮੂਵ ਨਹੀਂ ਕਰਨ ਦਿੱਤਾ। ਤੇ ਅਸੀਂ ਫਿਰ ਨੈਟ ਤੇ ਹੀ ਦੇਖਦੇ ਸੀ ਕਿ ਸਿਲਸਿਲਾ ਚੱਲ ਰਿਹਾ, ਇਹਨਾਂ ਦੀ IT ਟੈਕਨੋਲੋਜੀ ਬਹੁਤ ਐਡਵਾਂਸ ਹੈ, ਉੱਥੇ ਸਾਡੇ ਮੋਬਾਈਲ ਦੇ ਆ ਰਹੀਆਂ ਹੁੰਦੀਆਂ ਸੀ। ਤੇ ਇੱਥੇ ਮੈਕਸਿਮਮ ਕੇਸਿਸ ਰਿਕਾਰਡ ਹੋਏ ਨੇ 93 ਕੇਸਿਸ ਰਿਕਾਰਡ ਹੋਏ ਸੀ ਇੱਥੇ ਨਾ। ਤੇ ਫਿਰ ਸਾਨੂੰ ਨਾ ਐਪ ਦੇ ਵਿੱਚ ਨਜ਼ਰ ਆ ਰਿਹਾ ਹੁੰਦਾ ਸੀ ਕਿ ਸਾਡੇ ਕਰੀਬ ਤਰੀਨ ਕਿਤਨੇ ਕੇਸਿਸ ਨੇ, ਤੇ ਤਕਰੀਬਨ ਸਾਡੇ ਕੋਲੋਂ 1-2 ਕਿਲੋਮੀਟਰ ਦੇ ਫਾਸਲੇ ਤੇ ਵੀ ਕੇਸਿਸ ਹੈਗੇ ਸੀ, ਲੇਕਿਨ ਉਹ ਫਿਰ ਜ਼ਿਆਦਾ ਫੈਲੇ ਨਹੀਂ ਹੈਗੇ। ਤੇ ਕਹਿ ਲਓ ਕਿ ਇੱਥੇ ਇਸ ਸਿਟੀ ਦੇ ਵਿੱਚ ਕੋਈ ਡੈਥ ਵੀ ਨਹੀਂ ਹੋਈ, ਤੇ 93 ਦੇ 93 ਰਿਕਵਰ ਹੋ ਗਏ ਹੋਏ ਨੇ। ਅੱਛਾ, ਇਹਦੇ 'ਚ ਦੱਸੋ ਜਿਹੜੀਆਂ ਉਹ ਫੈਸਟੀਵਲ ਸੀ ਉਹ ਫਿਰ ਉਹਨੂੰ ਖਤਮ ਕਰ ਦਿੱਤਾ ਗਿਆ ਸੀ? ਨਹੀਂ, ਉਹ ਤੁਸੀਂ ਦੇਖੋ ਨਾ, ਇੱਥੇ ਯੂਨੀਵਰਸਿਟੀ ਸਾਡੀ ਬੰਦ ਹੋ ਗਈ ਸੀ ਪਹਿਲੇ ਹੀ, ਤਕਰੀਬਨ 10 ਜਨਵਰੀ ਨੂੰ ਬੰਦ ਹੋ ਗਈ ਸੀ। ਉਹ ਫਿਰ ਮਹੀਨਾ ਦੀ ਛੁੱਟੀਆਂ ਹੁੰਦੀਆਂ ਨੇ, ਵਿੰਟਰ ਵਕੇਸ਼ਨ, ਤੇ ਉਹ ਜਦੋਂ ਫਿਰ 23 ਜਨਵਰੀ ਨੂੰ ਸਟਾਰਟ ਹੋਣਾ ਸੀ ਨਾ, 24 ਜਨਵਰੀ ਨੂੰ ਫੈਸਟੀਵਲ, ਤੇ ਲੋਕ ਜਿਹੜੇ ਸੀ ਆਪਣੇ ਘਰਾਂ ਨੂੰ ਟੁਰ ਗਏ ਹੋਏ ਸੀ। ਤੇ ਤਕਰੀਬਨ ਕਹਿ ਲਓ ਕਿ ਇਸ ਤਰ੍ਹਾਂ ਰਿਮੋਟ ਏਰੀਆਜ਼ ਦੇ ਵਿੱਚ ਕੋਈ ਨਹੀਂ ਸੀ, ਜ਼ਿਆਦਾਤਰ ਲੋਕ ਆਪਣੇ ਘਰਾਂ ਦੇ ਵਿੱਚ ਮੌਜੂਦ ਸੀ ਇਸ ਟਾਈਮ। ਇਹ ਕਹਿ ਲਓ ਚਾਈਨੀਜ਼ ਗਵਰਨਮੈਂਟ ਨੇ ਖੁਦ ਕੀਤਾ ਹੈ, ਇਸ ਤਰ੍ਹਾਂ ਕੀਤਾ, ਜਾਂ ਫਿਰ ਕੋਈ ਮਤਲਬ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕਿ ਉਹਨਾਂ ਨੇ ਕੀਤਾ। ਇਹ ਵੱਡੀ ਗੱਲ ਇਹ ਹੈ ਕਿ ਲੋਕ ਆਪਣੇ ਆਪਣੇ ਘਰਾਂ 'ਚ ਮੌਜੂਦ ਸੀ। ਯੂਨੀਵਰਸਿਟੀ 'ਚ ਕੋਈ ਸਟੂਡੈਂਟ ਨਹੀਂ ਸੀ ਹੈਗਾ, ਮਤਲਬ ਕੋਈ ਚਾਈਨੀਜ਼ ਸਟੂਡੈਂਟ ਨਹੀਂ ਸੀ ਹੈਗੇ, ਸਿਰਫ ਅਸੀਂ ਇੰਟਰਨੈਸ਼ਨਲ ਸਟੂਡੈਂਟ ਹੀ ਹੈਗੇ ਸੀ ਇੱਥੇ। ਅੱਛਾ, ਲਾਕਡਾਊਨ ਦੇ ਵਿੱਚ ਤੁਸੀਂ ਕੀ ਆਬਜ਼ਰਵ ਕੀਤਾ, ਕਿਸ ਤਰ੍ਹਾਂ ਲੋਕਾਂ ਨੇ, ਜੋ ਗਵਰਨਮੈਂਟ ਦੱਸਿਆ ਵੀ ਤੁਸੀਂ ਲਾਕਡਾਊਨ ਹੋ ਗਿਆ ਹੁਣ ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ, ਕਿਸ ਤਰ੍ਹਾਂ ਵੈਸੇ ਸੁਣਿਆ ਜਾਂਦਾ ਡੈਡੀਕੇਟ ਬੜੇ ਨੇ ਲੋਕ ਆਪਣੇ ਚਾਈਨਾ ਵਾਲੇ, ਤੇ ਕਿਸ ਤਰ੍ਹਾਂ ਇਹਨਾਂ ਨੇ ਰਿਐਕਟ ਕੀਤਾ ਫਿਰ? ਇਹਨਾਂ ਨੇ, ਅਸੀਂ ਤੇ ਹੁਣ ਕਿਉਂਕਿ ਇੱਥੇ ਇੰਟਰਨੈਸ਼ਨਲ ਡਾਰਮੀਟਰੀ ਦੇ ਵਿੱਚ ਮੌਜੂਦ ਆ, ਇਹਨਾਂ ਨੇ ਸਾਨੂੰ ਤੇ ਸਭ ਤੋਂ ਪਹਿਲਾਂ ਇਹ ਕਿਹਾ ਕਿ ਤੁਸੀਂ ਮਾਸਕ ਤੋਂ ਬਗੈਰ ਬਾਹਰ ਨਹੀਂ ਨਿਕਲ ਸਕਦੇ। ਤੇ ਯੂਨੀਵਰਸਿਟੀ ਦੇ ਸਾਡੀ ਬਹੁਤ ਵੱਡਾ ਏਰੀਆ, ਯੂਨੀਵਰਸਿਟੀ ਸਾਡੀ ਬਹੁਤ ਵੱਡੀ ਹੈ ਇੱਥੇ ਨਾ, ਇਹਦੇ 4 ਗੇਟ ਸੀ, ਇਹਨਾਂ ਨੇ ਸਾਰੇ ਗੇਟ ਬੰਦ ਕਰ ਦਿੱਤੇ ਸੀ, ਸਿਰਫ ਇੱਕ ਗੇਟ ਖੁੱਲਾ ਰੱਖਿਆ ਇਹਨਾਂ ਨੇ। ਤੇ ਉਹਦੇ ਵਿੱਚ ਹੀ ਤੁਸੀਂ ਐਂਟਰ ਹੋ ਸਕਦੇ ਹੋ, ਤੇ ਉਹਦੇ ਜ਼ਰੀਏ ਤੁਸੀਂ ਐਗਜ਼ਿਟ ਹੋ ਸਕਦੇ ਹੋ। ਤੇ ਸਾਡੀ ਮੂਵਮੈਂਟ ਬਹੁਤ ਰਿਸਟ੍ਰਿਕਟਡ ਸੀ, ਅਸੀਂ ਮਤਲਬ ਫ੍ਰੀਲੀ ਬਾਹਰ ਨਹੀਂ ਸੀ ਜਾ ਸਕਦੇ ਯੂਨੀਵਰਸਿਟੀ ਦੇ ਬਾਹਰ ਨਾ। ਸ਼ਾਪਸ ਵੀ ਬੰਦ ਸੀ, ਲੇਕਿਨ ਇਹ ਗਰੋਸਰੀ ਵਗੈਰਾ ਲੈਣ ਜਾ ਸਕਦੇ ਸੀ, ਉਹ ਵੀ, ਲੇਕਿਨ ਇਹ ਪ੍ਰਾਇਰ ਤੁਸੀਂ ਇਨਫਾਰਮ ਕਰਨਾ ਹੈ, ਤਾਂ ਉਹ ਟਾਈਮ ਦਿੱਤਾ ਸੀ ਇਹਨਾਂ ਨੇ ਕਿ ਤੁਸੀਂ 2 ਘੰਟੇ 3 ਘੰਟੇ ਦੇ ਅੰਦਰ ਅੰਦਰ ਵਾਪਸ ਆਉਣਾ, ਕਿਉਂਕਿ ਹਰ ਚੀਜ਼ ਬੰਦ ਸੀ, ਸਿਰਫ ਗਰੋਸਰੀ ਸ਼ਾਪਸ ਹੀ ਓਪਨ ਸੀ। ਇੱਥੇ ਕਿਚਨ ਹੈਗੇ ਨੇ ਸਾਡੀ ਡਾਰਮੀਟਰੀ 'ਚ, ਤਾਂ ਅਸੀਂ ਫਿਰ ਖਾਣਾ ਮਤਲਬ ਲੈ ਆਉਂਦੇ ਸੀ, ਤੇ ਮਤਲਬ ਸਬਜ਼ੀਆਂ ਵਗੈਰਾ ਤੋਂ ਲਿਆ ਕੇ ਇੱਥੇ ਬਣਾ ਲਈਦੀਆਂ ਹੁੰਦੀਆਂ ਸੀ। ਤੇ ਉਹ ਫਿਰ ਅਸੀਂ ਬੜੀ ਰਿਸਟ੍ਰਿਕਟਡ ਮੂਵਮੈਂਟ ਰੱਖੀ ਸੀ, ਤੇ ਮਾਸਕ ਦੇ ਉੱਤੇ ਬਹੁਤ ਜ਼ਿਆਦਾ ਪਾਬੰਦੀ ਸੀ। ਕਹਿ ਲਓ ਕਿ ਇਹ ਇੱਕ ਕਹਿ ਲਓ ਕ੍ਰਿਮੀਨਲ ਆਫੈਂਸ ਕਰਾਰ ਦਿੱਤਾ ਹੋਇਆ ਸੀ ਕਿ ਅਗਰ ਤੁਸੀਂ ਮਾਸਕ ਨਹੀਂ ਪਾਇਆ ਤਾਂ ਤੁਹਾਨੂੰ ਜਿਹੜਾ ਨਾ ਪਕੜ ਕੇ ਲੈ ਜਾਣਗੇ। ਤੇ ਉਹ ਰੋਜ਼ ਫਿਰ ਪੁਲਿਸ ਦੀ ਗੱਡੀ ਵੀ ਵਿਜ਼ਿਟ ਕਰਦੀ ਸੀ ਇੱਥੇ ਆ ਕੇ, ਚੈੱਕ ਕਰਕੇ ਜਾਂਦੇ ਸੀ ਕਿ ਕਿਸ ਤਰ੍ਹਾਂ ਹੈ। ਤੇ ਦੂਜਾ ਇੱਕ ਹੋਰ ਚੀਜ਼ ਜਿਹੜੀ ਇਹਨਾਂ ਨੇ ਕੀਤੀ ਸੀ ਉਹ ਇਹ ਸੀ ਕਿ ਟੈਂਪਰੇਚਰ ਜਿਹੜਾ ਸੀ, ਉਹ ਮਤਲਬ ਤੁਸੀਂ ਜਾ ਰਹੇ ਹੋ ਬਾਹਰ ਤੇ ਐਂਟਰ ਹੋ ਰਹੇ ਹੋ ਤੇ ਟੈਂਪਰੇਚਰ ਤੁਹਾਡਾ ਮੇਜਰ ਹੋ ਰਿਹਾ ਤੇ ਰਿਕਾਰਡ ਰੱਖ ਰਹੇ। ਕਿਸੇ ਬੱਚੇ ਦਾ ਵੀ ਅਗਰ ਟੈਂਪਰੇਚਰ ਜ਼ਿਆਦਾ ਹੋਇਆ ਨਾ, ਸਾਡੇ ਦੋਸਤਾਂ ਦਾ ਕੁਛ ਨਾ ਜ਼ਿਆਦਾ ਸੀ ਕੁਛ ਦਿਨ ਨਾ, ਨਾਰਮਲ ਟੈਂਪਰੇਚਰ ਨਾ, ਮਤਲਬ ਨਾਰਮਲ ਬੁਖਾਰ ਹੋ ਗਿਆ ਉਹਨਾਂ ਨੂੰ, ਤੇ ਉਹਨਾਂ ਦੇ ਫਿਰ ਕਮਰੇ 'ਚ ਦਿਨ 'ਚ ਕੋਈ 5-6 ਦਫਾ ਆਏ ਨੇ ਟੈਂਪਰੇਚਰ ਚੈੱਕ ਕਰਨ, ਹਾਂ 2 ਦਿਨ ਉਹਨੂੰ ਅਬਜ਼ਰਵ ਕਰਦੇ ਰਹੇ ਕਿ ਇਸ ਨੂੰ ਕੋਈ ਪ੍ਰੋਬਲਮ ਤੇ ਨਹੀਂ ਹੈ। ਤੇ ਉਹਨਾਂ ਨੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਕਿ ਇੱਥੇ ਕੋਈ ਬੰਦਾ ਉਹਨੂੰ ਇਨਫੈਕਟ ਨਾ ਹੋਇਆ ਹੋਵੇ। ਅੱਛਾ, ਇਹਦੇ 'ਚ ਇਹ ਦੱਸੋ ਵੀ ਇਹ ਜਿਸ ਤਰ੍ਹਾਂ ਸਾਡੇ ਇੱਥੇ ਤੇ ਆ 25% ਉਹ ਗਰੀਬ ਤਬਕਾ ਵਾ, ਉੱਥੇ ਇਹਨਾਂ ਫਿਰ ਕਿਸ ਤਰ੍ਹਾਂ ਕੀਤਾ ਰਾਸ਼ਨ ਰੂਸ਼ਨ ਦਾ ਘਰਾਂ ਦੇ ਵਿੱਚ ਜਦੋਂ ਲਾਕਡਾਊਨ ਕਰ ਦਿੱਤਾ, ਜਿਵੇਂ ਹੁਣ ਪਾਕਿਸਤਾਨ ਲਾਕਡਾਊਨ ਚੱਲ ਰਿਹਾ? ਇਹ ਮੈਂ ਆਪਣੇ ਦੋਸਤਾਂ ਨਾਲ ਵੀ ਇੱਥੇ ਡਿਸਕਸ ਕਰਦਾ ਸੀ ਕਿ ਕਿਉਂਕਿ ਦਿਹਾੜੀਦਾਰ ਤਬਕਾ ਇੱਥੇ ਵੀ ਹੈ ਇਸ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਇਹ ਨਹੀਂ ਕਿ ਬਹੁਤ ਚਾਈਨੀਜ਼ ਜਿਹੜੇ ਨੇ ਮਤਲਬ ਐਡਵਾਂਸ ਨੇ, ਸਾਡੀ ਤਰ੍ਹਾਂ ਮਜ਼ਦੂਰ ਵੀ ਤਬਕਾ ਵੀ ਹੈ, ਦੇਖੀ ਦੇ ਹੁੰਦੇ ਨੇ, ਰੋਡਾਂ ਦੇ ਕੰਮ ਕਰਦੇ ਨੇ ਜਿਸ ਤਰ੍ਹਾਂ। ਲੇਕਿਨ ਇਹਨਾਂ ਨੇ ਨਾ ਕੁਝ ਪੈਕੇਜ ਇੰਟਰੋਡਿਊਸ ਕਰਾਏ ਸੀ ਗਵਰਨਮੈਂਟ ਨੇ ਨਾ, ਰਿਲੀਫ ਪੈਕੇਜ ਫॉर द ਜਿਹੜੇ ਪੂਅਰ ਲੋਕ ਹਨ ਉਹਨਾਂ ਵਾਸਤੇ। ਤੇ ਦੂਸਰਾ ਇੱਥੇ ਨਾ ਇੱਕ ਆਨਲਾਈਨ ਸਰਵਿਸ ਬੜੀ ਆਮ ਹੈ, ਤੁਸੀਂ ਨਾ ਫੂਡ ਆਨਲਾਈਨ ਮੰਗਵਾ ਸਕਦੇ ਹੋ, ਸਬਜ਼ੀਆਂ ਆਨਲਾਈਨ ਮੰਗਵਾ ਸਕਦੇ ਹੋ। ਮੈਂ ਇੱਥੇ ਆਰਡਰ ਕਰਾਂਗਾ ਨਾ ਤਾਂ ਉਹ ਮੈਨੂੰ ਗੇਟ ਤੇ ਦੇ ਜਾਏਗਾ। ਤਾਂ ਉਹ ਹੁਣ ਆਈ ਡੋਂਟ ਨੋ ਕਿ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਇੰਸ਼ੋਰ ਕੀਤਾ, ਲੇਕਿਨ ਇਹਨਾਂ ਨੇ ਕੋਈ ਸੁਣਨ ਚ ਆਇਆ ਸੀ ਕਿ ਰਿਲੀਫ ਪੈਕੇਜ ਨਾ ਜਿਹੜੇ ਦਿਹਾੜੀਦਾਰ ਤਬਕਾ ਉਹਨਾਂ ਵਾਸਤੇ ਇਹਨਾਂ ਨੇ ਕੀਤਾ ਸੀ। ਦੂਸਰਾ ਇਹ ਕਿ ਮਕਾਨਾਂ ਦੇ ਕਿਰਾਏ ਇਹਨਾਂ ਨੇ ਮਾਫ ਕੀਤੇ ਲੋਕਾਂ ਦੇ ਜਿਹੜੇ ਮਤਲਬ ਰਹਿੰਦੇ ਨੇ ਪਏ ਇਸ ਤਰ੍ਹਾਂ ਕਿਰਾਏ ਦੇ ਮਕਾਨਾਂ ਤੇ, ਉਸ ਦੇ ਤੇ ਰਿਲੀਫ ਦਿੱਤਾ। ਤੇ ਇਸ ਤਰ੍ਹਾਂ ਦੇ ਹੋਰ ਵੀ ਬੜੇ ਪੈਕੇਜ ਸੀ, ਲੇਕਿਨ ਕਿਉਂਕਿ ਅਸੀਂ ਮਤਲਬ ਸਿਟੀਜ਼ ਦੇ ਵਿੱਚ ਹੈ ਨਹੀਂ ਹੈ ਮਤਲਬ ਇਸ ਤਰੀਕੇ ਨਾਲ ਸਾਡੀ ਇੰਟਰੈਕਸ਼ਨ ਲੋਕਾਂ ਨਾਲ, ਤੇ ਉਸ ਚੀਜ਼ ਉਸਦਾ ਇਤਨਾ ਜ਼ਿਆਦਾ ਅੰਦਾਜ਼ਾ ਨਹੀਂ ਹੈ। ਹਾਂਜੀ, ਦੂਸਰਾ ਸੁਣਨ 'ਚ ਤੇ ਆਇਆ ਹੀ ਹੋਏਗਾ, ਬੰਦਾ ਜਿੱਥੇ ਰਹਿੰਦਾ ਸਾਰੀ ਗੱਲ ਉੱਥੇ ਪਤਾ ਲੱਗਦਾ ਰਹਿੰਦਾ ਵੀ ਜਿਹੜੇ ਪੇਸ਼ੈਂਟ ਸਾਹਮਣੇ ਆਏ ਉਹਨਾਂ ਦੀ ਟੇਕ ਕੇਅਰ ਵੱਲੋਂ ਕਿਸ ਤਰ੍ਹਾਂ ਗਵਰਨਮੈਂਟ, ਕਿਵੇਂ ਚਾਈਨੀਜ਼ ਗਵਰਨਮੈਂਟ ਨੇ ਇਹਨਾਂ ਨੂੰ ਕਿਸ ਤਰ੍ਹਾਂ ਟੈਕਲ ਕੀਤਾ? ਇਹ ਤੁਸੀਂ ਸੁਣਿਆ ਹੋਣਾ ਪਾਕਿਸਤਾਨੀ ਸਟੂਡੈਂਟਸ ਦੇ ਵੀ ਨਾ ਕਾਫੀ ਕੇਸ ਚੱਲ ਰਹੇ ਸੀ ਕਿ ਇੱਥੇ ਪੇਰੈਂਟਸ ਜਿਹੜੇ ਸੀ ਬੜੇ ਵਰੀਡ ਸੀ ਕਿ ਉਹਨਾਂ ਨੂੰ ਵਾਪਸ ਲਾਓ। ਮੈਂ ਤੇ ਪਹਿਲੇ ਦਿਨ ਤੋਂ ਹੀ ਮਤਲਬ ਮੈਂ ਤੇ ਚਾਈਨਾ ਚ ਰਹਿੰਦਾ, ਤਾਂ ਮੈਂ ਤੇ ਇਸ ਚੀਜ਼ ਤੇ ਮੈਂ ਬਿਲਕੁਲ, ਮੇਰੇ ਘਰ ਵਾਲੇ ਮੈਨੂੰ ਕਹਿੰਦੇ ਸੀ ਤੂੰ ਵਾਪਸ ਆ ਜਾ ਨਾ, ਇੱਥੇ ਬੜਾ ਖਤਰਾ ਹੈ ਤੇ ਬੜਾ ਮਸਲੇ ਚੱਲ ਰਹੇ ਨੇ, ਕਿਉਂਕਿ ਨਿਊਜ਼ ਬਾਹਰ ਜਾ ਰਹੀ ਸੀ, ਪੂਰੀ ਦੁਨੀਆ ਕਹਿ ਰਹੀ ਸੀ ਕਿ ਚਾਈਨਾ ਜਿਹੜਾ ਨਾ ਉਸ ਵਿੱਚ ਪ੍ਰੋਬਲਮ ਹੋ ਗਈ ਹੈ। ਲੇਕਿਨ ਮੈਂ ਤੇ ਪਹਿਲੇ ਦਿਨ ਤੋਂ ਇਹ ਕਹਿੰਦਾ ਸੀ ਖੁਦਾ ਨਾ ਖਾਸਤਾ ਅਗਰ ਕਿਸੇ ਬੰਦੇ ਨੂੰ ਨਾ ਮੈਨੂੰ ਹੋ ਜਾਂਦਾ ਨਾ ਵਾਇਰਸ, ਤੇ ਮੇਰੀ ਜਿਹੜੀ ਟੇਕ ਕੇਅਰ ਚਾਈਨੀਜ਼ ਗਵਰਨਮੈਂਟ ਕਰੇਗੀ ਨਾ
ਉਸ ਤੋਂ ਅੱਛੀ ਕੋਈ ਗਵਰਨਮੈਂਟ ਨਹੀਂ ਕਰ ਸਕਦੀ। ਮਤਲਬ ਪਾਕਿਸਤਾਨ ਦੇ ਵੀ ਸ਼ਾਇਦ ਉਸ ਤਰ੍ਹਾਂ ਨਾ ਹੋ ਸਕੇ। ਦੂਸਰਾ, ਅਗਰ ਮੈਂ ਪਾਕਿਸਤਾਨ ਜਾਂਦਾ ਵਾਂ ਤੇ ਰਸਤੇ 'ਚ ਕਿਤਨੇ ਬੰਦਿਆਂ ਨਾਲ ਮੇਰਾ ਇੰਟਰੈਕਸ਼ਨ ਹੋਏਗਾ, ਹੋ ਸਕਦਾ ਮੈਂ ਵਾਇਰਸ ਲੈ ਕੇ ਪਾਕਿਸਤਾਨ ਚਲਾ ਜਾਂ, ਤੇ ਫਿਰ ਮੈਂ ਇਹ ਮੇਕ ਸ਼ੋਰ ਕੀਤਾ ਕਿ ਮੈਂ ਜਿੱਥੇ ਆਵਾਂ ਮੈਂ ਉੱਥੇ ਹੀ ਰਹਾਂ। ਤੇ ਇੱਥੇ ਇਸ ਤੁਸੀਂ ਕਰਕੇ ਸਮਝਿਆ ਵੀ ਸੇਵ ਹੈ। ਜਾਂ ਇੱਥੇ ਸੇਵ ਹੈ। ਦੂਸਰਾ, ਪਾਕਿਸਤਾਨੀ ਜਿਹੜੇ ਵੁਹਾਨ ਦੇ ਵਿੱਚ ਸੀ, ਉਹਨਾਂ ਨੇ ਵੀ ਮਤਲਬ ਚਾਈਨੀਜ਼ ਗਵਰਨਮੈਂਟ ਨੇ ਅੱਛੀ ਟੇਕ ਕੇਅਰ ਕੀਤੀ ਹੈ। ਕੁਝ ਲੋਕਾਂ ਦੇ ਪ੍ਰੋਬਲਮਸ ਹੈ ਸੀ, ਲੇਕਿਨ ਤੁਹਾਨੂੰ ਪਤਾ ਹੈ ਕਿ ਜਿੱਥੇ ਇਸ ਤਰ੍ਹਾਂ ਦਾ ਆਊਟਬ੍ਰੇਕ ਹੋ ਜਾਏ ਇਸ ਲੈਵਲ ਦੀ, ਤਾਂ ਫਿਰ ਉੱਥੇ ਕੁਝ ਬੰਦੇ ਨਾਲ ਜ਼ਿਆਦਤੀ ਵੀ ਥੋੜੀ ਬਹੁਤ ਹੋ ਜਾਂਦੀ ਹੈ। ਲੇਕਿਨ ਉਹਨਾਂ ਨੇ ਇਸ ਤਰ੍ਹਾਂ ਪਾਕਿਸਤਾਨੀ ਕੋਈ ਭੁੱਖਾ ਨਹੀਂ ਮਰਿਆ ਉੱਥੇ। ਉਹਨਾਂ ਦੀ ਮੂਵਮੈਂਟ ਰਿਸਟ੍ਰਿਕਟ ਰੱਖੀ ਹੋਈ ਸੀ, ਕਿਉਂਕਿ ਉੱਥੇ ਕਹਿ ਲਓ ਉੱਥੇ ਕਰਫਿਊ ਸੀ। ਉੱਥੇ ਤੇ ਕੋਈ ਬੰਦਾ ਵੁਹਾਨ ਸਿਟੀ 'ਚ ਜਾ ਨਹੀਂ ਸਕਦਾ ਤੇ ਨਿਕਲ ਨਹੀਂ ਸਕਦਾ। ਕਹਿ ਲਓ ਕਿ ਕਰਾਚੀ 'ਚ ਜਿੰਨੀ ਸਿਟੀ ਹੋਵੇ ਤਾਂ ਉਸ ਨੂੰ ਤੁਸੀਂ ਬੰਦ ਕਰ ਦਿਓ, ਤੁਸੀਂ ਨਾ ਤੁਸੀਂ ਕੋਈ ਬੰਦਾ ਐਂਟਰ ਕਰਨਾ ਉੱਥੇ ਤੇ ਨਾ ਕੋਈ ਐਗਜ਼ਿਟ ਕਰਨਾ ਉੱਥੋਂ ਨਾ। ਅੱਛਾ, ਉਹ ਫਿਰ ਵੁਹਾਨ ਉੱਥੇ ਸ਼ਾਇਦ ਬੰਦੇ ਨਾਲ ਮੁਕੰਮਲ ਹੋਏ। ਸੀਲ ਕਰ ਕੀਤਾ ਸੀ। ਬਿਲਕੁਲ ਮੁਕੰਮਲ ਸੀਲ ਕੀਤਾ ਹੋਇਆ ਸੀ ਇਹਨਾਂ ਨੇ। ਅੱਛਾ, ਉੱਥੇ ਕੋਈ ਬੰਦਾ ਨਾ ਬਾਹਰੋਂ ਆ ਸਕਦਾ ਸੀ ਨਾ ਜਾ ਸਕਦਾ ਸੀ। ਅੱਛਾ, ਉੱਥੇ ਕਿੰਨੇ ਜੇ ਵੁਹਾਨ ਇਕੱਲੇ ਦੀ ਗੱਲ ਕਰਾਂ, ਕੋਈ ਗਿਣਤੀ ਦਾ ਆਈਡੀਆ ਹੈ ਕਿੰਨੇ ਪੇਸ਼ੈਂਟ ਰਜਿਸਟਰਡ ਹੋਏ, ਕਿੰਨੀ ਨਾਸਿਰ ਮੌਤ ਹੋਈ? ਭਾਈ, ਕੋਈ ਮੈਨੂੰ ਐਗਜ਼ੈਕਟ ਫਿਗਰਸ ਦੇ ਨਹੀਂ ਪਤਾ, ਲੇਕਿਨ ਤਕਰੀਬਨ 81,000 ਕੇਸ ਆਏ ਨੇ ਟੋਟਲ ਚਾਈਨਾ ਦੇ ਵਿੱਚ ਨਾ। ਤੇ ਉਹਦੇ 'ਚ ਤਕਰੀਬਨ 60,000 ਤੋਂ ਅਬਵ ਜਿਹੜੇ ਕੇਸ ਸੀ ਨਾ, ਉਹ ਵੁਹਾਨ ਸਿਟੀ ਦੇ ਵਿੱਚ ਹੀ ਸੀ। ਤੇ ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਬੜੀ ਇੰਟਰਸਟਿੰਗ ਸ਼ੇਅਰ ਕਰਨਾ ਚਾਹਾਂਗਾ ਕਿ ਇਹਨਾਂ ਨੇ ਨਾ 23 ਜਨਵਰੀ ਨੂੰ ਲਾਕਡਾਊਨ ਕੀਤਾ ਤੇ ਕੇਸ ਜਿਹੜੇ ਨਾ ਵਧਣਾ ਸ਼ੁਰੂ ਹੋਏ ਨੇ। ਮਤਲਬ ਇਹਨਾਂ ਨੇ ਐਕਸਟੈਂਸਿਵ ਟੈਸਟਿੰਗ ਰੱਖੀ ਸੀ ਨਾ, ਟੈਸਟ ਬਹੁਤ ਜ਼ਿਆਦਾ ਕੀਤੇ ਨੇ ਨਾ। ਤੇ ਉਹ ਦਿਨ ਦੇ ਅਸੀਂ ਬੜੇ ਪਰੇਸ਼ਾਨ ਹੋ ਗਏ ਸੀ ਕਿ ਯਾਰ ਇਹ ਕੀ ਹੋ ਰਿਹਾ ਹੈ, ਮਤਲਬ ਇੰਨੇ ਕੇਸਿਸ ਆਈ ਜਾ ਰਹੇ ਆ। ਹਾਂ। ਤੇ ਇਹ ਕੇਸ ਹਰ ਵੱਧਦੇ ਰਹੇ ਤਕਰੀਬਨ 14-15 ਫਰਵਰੀ ਤੱਕ ਨਾ ਪੀਕ ਆ ਗਈ ਹੈ। ਜਿਤਨੇ ਵੀ ਕੇਸਿਸ ਐਸੇ ਨਾ ਪੀਕ ਤੇ ਚਲੇ ਗਏ ਨੇ। ਮਤਲਬ ਅਗਰ ਤੁਸੀਂ ਗ੍ਰਾਫ ਡਰਾ ਕਰੋ ਨਾ ਉਹਦਾ ਕੇਸਿਸ ਦਾ ਦਿਹਾੜਿਆਂ ਦਾ, ਤਾਂ 15 ਫਰਵਰੀ ਤੱਕ ਮੈਕਸਿਮਮ ਕੇਸਿਸ ਆਏ ਨੇ। ਉਸ ਤੋਂ ਬਾਅਦ ਗ੍ਰਾਫ ਜਿਹੜਾ ਡਿਕਲਾਈਨ ਸ਼ੁਰੂ ਹੋ ਗਿਆ ਉਸ ਗ੍ਰਾਫ ਦਾ। ਤੇ ਕਹਿ ਲਓ ਕਿ ਸਿਰਫ ਕਿਤਨੇ 14-21 ਦਿਨ ਜਿਹੜੇ ਨਾ ਉਹ ਕ੍ਰਿਟੀਕਲ ਹੈਗੇ ਸੀ। ਅਗਰ ਅਸੀਂ ਵੀ ਜਿਹੜਾ ਨਾ ਇਸ ਚੀਜ਼ ਨੂੰ ਇਨਸ਼ੋਰ ਕਰੀਏ ਨਾ, 21 ਦਿਨ ਅਸੀਂ ਚੀਜ਼ਾਂ ਨੂੰ ਮਤਲਬ ਪ੍ਰੋਪਰ ਜਿਸ ਤਰ੍ਹਾਂ ਗਵਰਨਮੈਂਟ ਸਾਡੀ ਕਹਿੰਦੀ ਹੈ ਪਈ ਉਸ ਤਰੀਕੇ ਉਸ ਤੇ ਅਮਲ ਕਰੀਏ, ਤਾਂ ਅਸੀਂ ਮੇਰਾ ਨਹੀਂ ਖਿਆਲ ਕਿ ਅਸੀਂ ਮਤਲਬ ਸਾਡੇ ਵਾਸਤੇ ਕੋਈ ਜ਼ਿਆਦਾ ਮੁਸ਼ਕਲ ਹੋਏਗੀ। ਪਾਕਿਸਤਾਨ ਮੈਂ ਦੇਖ ਰਿਹਾ ਕਿ ਬਹੁਤ ਅੱਛਾ ਜਿਹੜਾ ਨਾ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਵਾ ਐਜ਼ ਕੰਪੇਅਰ ਟੂ ਯੂਰਪ ਤੇ ਅਦਰ ਕੰਟਰੀਜ਼। ਕਿਉਂਕਿ ਮੇਰਾ ਭਾਈ ਇੱਕ ਜਰਮਨੀ ਦੇ ਵਿੱਚ ਵੀ ਹੈ, ਮੇਰੇ ਰਿਲੇਟਿਵ ਜਿਹੜੇ ਨੇ ਉਹ ਇਟਲੀ ਦੇ ਵਿੱਚ ਲੰਬਾਰਡੀ ਸੂਬੇ ਦੇ ਵਿੱਚ ਵੀ ਰਹਿੰਦੇ ਨੇ। ਤੇ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ, ਲੇਕਿਨ ਮੈਂ ਉਹਨਾਂ ਨਾਲ ਜਦੋਂ ਇੰਟਰੈਕਸ਼ਨ ਹੁੰਦਾ ਤਾਂ ਉਹ ਮੈਨੂੰ ਲੱਗਦਾ ਕਿ ਉਹਨੂੰ ਅੱਛੇ ਤਰੀਕੇ ਨਾਲ ਉਹਨਾਂ ਨੇ ਹੈਂਡਲ ਨਹੀਂ ਕੀਤਾ ਸ਼ੁਰੂ 'ਚ। ਲੇਕਿਨ ਪਾਕਿਸਤਾਨ ਉਹਨਾਂ ਨੇ ਵੀ ਨਹੀਂ ਲਿਆ, ਉਹਨੂੰ ਲਾਈਟ ਲਿਆ ਸੀ ਜਦੋਂ ਉੱਥੇ ਸਟਾਰਟ ਹੋ ਗਿਆ। ਇਸ ਤਰ੍ਹਾਂ ਹੀ ਉਹਦੇ ਵਿੱਚ ਵਾਜਦ ਭਾਈ ਤੁਸੀਂ ਚਾਈਨਾ, ਮੈਂ ਇੱਥੇ ਪਾਕਿਸਤਾਨ ਹਾਂ, ਹੁਣ ਵੀ ਅਸੀਂ ਵੇਖਦੇ, ਮੈਂ ਆਪਣੇ ਇਰਦ ਗਿਰਦ ਵੀ ਆਲੇ ਦੁਆਲੇ ਵੇਖਣਾ, ਨਹੀਂ ਲੋਕ ਪਰਵਾਹ ਨਹੀਂ ਕਰਦੇ ਫਿਲਹਾਲ ਤੇ ਜ਼ਿਆਦਾ ਕਹਿੰਦੇ ਵੀ ਕੋਈ ਗੱਲ ਨਹੀਂ, ਖੈਰ ਉਹ ਆਵਾਗਾਉਣ ਦੀ ਗੱਲ ਕਰਦੇ। ਸੋ ਜਿਸ ਤਰ੍ਹਾਂ ਵੁਹਾਨ ਸਿਟੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ 60,000 ਕੇਸਿਸ, ਤੇ ਕੋਈ ਪਤਾ ਤੁਹਾਨੂੰ ਕਿੰਨੀਆਂ ਮੌਤਾਂ ਹੋਈਆਂ? ਟੋਟਲ ਜਿਹੜੀ ਫਿਗਰ ਜਿਹੜੀ ਹੈ ਉਹਨਾਂ ਨੇ ਇੱਥੇ ਚਾਈਨਾ ਦੇ ਵਿੱਚ ਆਈ ਹੈ, ਉਹ ਤੇ ਤਕਰੀਬਨ 3300 ਡੈਥਸ ਜਿਹੜੀਆਂ ਨਾ ਉਹ ਰਿਕਾਰਡ ਹੋਈਆਂ ਨੇ। ਤੇ ਜ਼ਿਆਦਾਤਰ 3300 ਟੋਟਲ ਚਾਈਨਾ ਦੇ ਵਿੱਚ ਰਿਕਾਰਡ ਹੋਈਆਂ ਨੇ, 3300। ਲੇਕਿਨ ਹੁਣ ਵੁਹਾਨ ਦੀ ਕੀ ਫਿਗਰ ਹੈ ਇਹ ਮੈਨੂੰ ਇਸ ਚੀਜ਼ ਦਾ ਕੋਈ ਕਨਫਰਮ ਅੰਦਾਜ਼ਾ ਨਹੀਂ, ਲੇਕਿਨ ਮੈਕਸਿਮਮ ਓਵਰਆਲ ਪੂਰੇ ਚਾਈਨਾ ਦੇ 3300 ਤੇ ਇਟਲੀ ਤੇ ਫਿਰ ਬਹੁਤ ਵੱਧ ਗਿਆ ਜੀ। ਉਹ ਇਹ ਚੀਜ਼ ਮੈਂ ਹੁਣ ਅੱਜ ਵੀ ਡਿਸਕਸ ਕਰ ਰਿਹਾ ਸੀ ਆਪਣੇ ਦੋਸਤਾਂ ਦੇ ਨਾਲ ਕਿ ਹੁਣ 81,000 ਕੇਸਿਸ ਨੇ ਟੋਟਲ, ਜਿਹਦੇ ਵਿੱਚੋਂ 73,000 ਰਿਕਵਰ ਹੋ ਚੁੱਕੇ ਹੋਏ ਨੇ। ਹੁਣ ਆਈ ਡੋਂਟ ਨੋ ਕਿ ਕਿਸ ਤਰ੍ਹਾਂ ਦੀ ਮੈਡੀਕੇਸ਼ਨ ਸੀ ਇਹਨਾਂ ਦੀ, ਕਿਉਂਕਿ ਤੁਸੀਂ ਅਗਰ ਇਟਲੀ ਦਾ ਦੇਖੋ ਉਹਦੇ ਵਿੱਚ ਵੀ ਜਿਹੜੀ ਰਿਕਵਰੀ ਰੇਸ਼ੋ ਹੈ ਬਹੁਤ ਘੱਟ ਹੈ। ਚਾਈਨਾ ਦੇ ਵਿੱਚ ਰਿਕਵਰੀ ਰੇਸ਼ੋ ਬਹੁਤ ਜ਼ਿਆਦਾ ਸੀ, ਮਤਲਬ ਲੋਕ ਬੜੇ ਜ਼ਿਆਦਾ ਰਿਕਵਰ ਹੋਏ ਨੇ। ਅੱਛਾ, ਟੈਸਟਿੰਗ ਕਪੈਸਿਟੀ ਦੀ ਗੱਲ ਕਰੀਏ, ਟੈਸਟਿੰਗ ਕਪੈਸਿਟੀ ਜੇ ਪਾਕਿਸਤਾਨ ਦੀ ਹੁਣ ਗੱਲ ਕਰਦੇ, ਰਾਤੀ ਮੈਂ ਸੁਣਨ ਡਿਆ ਸੀ ਵੀ 2,500 ਤੋਂ 3,000 ਪੂਰੇ ਪਾਕਿਸਤਾਨ ਦੇ ਵਿੱਚ ਟੈਸਟ ਹੋ ਰਹੇ ਨੇ। ਉਹ ਜਿਹੜਾ ਨਾ ਹੋਣ ਵੀ ਬਿਲਕੁਲ 100 ਚੋਂ ਆਪਾਂ ਜੇ ਕਹੀਏ 0.5% ਵੀ ਨਹੀਂ। ਟੈਸਟਿੰਗ ਕਪੈਸਿਟੀ ਕਿੰਨੀ ਸੀ ਚਾਈਨਾ ਦੀ? ਇਹ ਤਾਂ ਫਿਰ ਥੋੜਾ ਜਿਹੀ ਟੈਕਨੀਕਲ ਚੀਜ਼ ਹੋ ਜਾਣੀ ਹੈ, ਲੇਕਿਨ ਇਹ ਹੈ ਕਿ ਹੁਣ ਟੈਸਟ ਕਿਟਸ ਤੇ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਹੋਇਆ ਤਾਂ ਇਹਨਾਂ ਨੇ ਹੀ ਬਣਾਈਆਂ। ਅੱਛਾ, ਇਹ ਇੱਕ ਮੌਕਾ ਇਸ ਤਰ੍ਹਾਂ ਦਾ ਵੀ ਆਇਆ ਕਿ ਇੱਕ ਦਿਨ ਦੇ ਵਿੱਚ ਨਾ ਅਗਰ ਤੁਸੀਂ ਚਾਈਨਾ ਦਾ ਗ੍ਰਾਫ ਇੰਟਰਨੈਟ ਤੇ ਸਰਚ ਕਰੋ ਨਾ, ਤੇ 10 ਜਾਂ 12 ਫਰਵਰੀ ਨਾ ਕੇਸਿਸ ਆਏ ਨੇ। ਵੈਸੇ ਕੇਸਿਸ ਆ ਰਹੇ ਸੀ 7,000, 8,000, 6,000, ਮਤਲਬ ਮੈਕਸਿਮਮ ਕੇਸਿਸ। ਇੱਕ ਦਿਨ 'ਚ 15,000 ਕੇਸਿਸ ਰਿਕਾਰਡ ਹੋਏ ਨੇ। ਉਹ ਫਿਰ ਨਿਊਜ਼ ਪੜ੍ਹੀ ਕਿ ਇਤਨੇ ਜ਼ਿਆਦਾ, ਮਤਲਬ ਉਹ ਗ੍ਰਾਫ ਦੀ ਪੀਕ ਬਹੁਤ ਉੱਤੇ ਚਲੀ ਗਈ ਨਾ। ਫਿਰ ਉਹਨਾਂ ਨੇ ਕਿਹਾ ਕਿ ਟੈਸਟਿੰਗ ਇਹਨਾਂ ਕੋਲ ਨਹੀਂ ਸੀ ਹੋ ਰਹੀ ਸ਼ਾਇਦ, ਤੇ ਇਹਨਾਂ ਨੇ ਨਾ ਉਹ ਕੋਈ ਐਕਸ-ਰੇ ਜਾਂ ਸੀਟੀ ਸਕੈਨ ਦੇ ਬੇਸ ਤੇ ਲੋਕਾਂ ਨੇ ਸੀਟੀ ਸਕੈਨ ਐਕਸਟੈਂਸਿਵ ਕੀਤੇ ਨੇ, ਤੇ ਉਹਨਾਂ ਦੇ ਬੇਸ ਤੇ ਅਗਰ ਉਹਨਾਂ ਨੂੰ ਕੋਈ ਮਹਿਸੂਸ ਹੋਇਆ ਕਿ ਇਹਦੇ ਵਿੱਚ ਹੈ ਤਾਂ ਉਹਨਾਂ ਨੂੰ ਉਸ ਨੂੰ ਹੀ ਨਾ ਕਨਫਰਮੇਸ਼ਨ ਨਜ਼ਰ ਆਏ ਤੇ ਉਹਨਾਂ ਨੇ ਪੇਸ਼ੈਂਟ ਛੁਡਵਾਤਾ। ਅੱਛਾ, ਇਹਦੇ 'ਚ ਇਹ ਦੱਸੋ ਵੀ ਇਹਨਾਂ ਦਾ ਜਿਹੜਾ ਆਈਸੋਲੇਟ ਲੋਕਾਂ ਨੂੰ ਕਰਦੇ ਸੀ, ਇਹਦੇ ਵਿੱਚ ਜਿਵੇਂ ਪਾਕਿਸਤਾਨ 14 ਦਿਨ ਲਈ ਇਹਨਾਂ ਨੇ ਕਨਫਰਮ ਕਰਤਾ ਵੀ ਕੋਈ ਵੀ ਕੇਸ ਆਏਗਾ, ਅੱਜ ਤੱਕ ਰਾਤ ਤੱਕ ਤੇ ਇਹ ਗੱਲ ਸੀ। ਹੁਣ ਸੋਚਿਆ ਜਾ ਰਿਹਾ ਵੀ ਤੁਸੀਂ ਜ਼ਬਰਦਸਤੀ ਗਵਰਨਮੈਂਟ ਨੇ ਕਿਹਾ ਵੀ ਉਹਨਾਂ ਨੂੰ ਜਿਹੜਾ ਜਿਹਨੂੰ ਵੀ ਸਿੰਪਟਮ ਨਜ਼ਰ ਆਉਣਗੇ 14 ਦਿਨ ਵਾਸਤੇ ਉਹਨੂੰ ਹਸਪੀਟਲ ਆਈਸੋਲੇਟ ਕੀਤਾ ਜਾਏਗਾ। ਇੱਥੇ ਵੀ ਚਾਈਨਾ ਦੇ ਵਿੱਚ ਵੀ ਇਸ ਤਰ੍ਹਾਂ ਸੀ ਵੀ ਜਿਹਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਉਹਨੂੰ
ਹਸਪੀਟਲਾਈਜ਼ ਕਰ ਦਿੰਦੇ ਸੀ। ਜੀ ਨਾਸਰ ਭਾਈ, ਪ੍ਰੋਬਲਮ ਇਹ ਹੈ ਕਿ ਇਹ ਜਿਹੜਾ ਕਰੋਨਾ ਵਾਇਰਸ ਹੈ ਨਾ, ਇਸ ਦੀ ਤੁਹਾਡੇ ਅੰਦਰ ਚਲਾ ਜਾਏਗਾ। ਫਰਜ਼ ਕਰੋ ਤੁਸੀਂ ਇਨਫੈਕਟ ਹੋ ਗਏ ਹੋ, ਤੇ ਮੈਕਸਿਮਮ ਜਿਹੜਾ ਇਹਦਾ ਇਨਕੂਬੇਸ਼ਨ ਪੀਰੀਅਡ ਹੈ ਨਾ 14 ਦਿਨ ਤੱਕ ਨਾ ਕੁਝ ਲੋਕਾਂ ਨੂੰ ਸਿੰਪਟਮਸ ਸ਼ੋ ਹੀ ਨਹੀਂ ਕਰਦਾ। ਕੁਝ ਲੋਕਾਂ ਨੂੰ 2 ਦਿਨ ਬਾਅਦ, 3 ਦਿਨ ਬਾਅਦ, 10 ਦਿਨ ਬਾਅਦ ਸ਼ੋ ਕਰਦੇ ਨੇ। ਮੈਕਸਿਮਮ ਜਿਹੜਾ ਨਾ 14 ਦਿਨ ਤੱਕ ਜਾਂਦਾ ਹੈ। ਲੇਕਿਨ ਕੁਝ ਕੇਸਿਸ ਐਸੇ ਵੀ ਚਾਈਨਾ ਚ ਆਏ ਨੇ ਜਿਹਨਾਂ 22 ਦਿਨ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਇਹਨਾਂ ਦੇ ਅੰਦਰ ਵਾਇਰਸ ਹੈ ਜਾਂ ਨਹੀਂ ਹੈ। 14 ਤੋਂ 22 ਆਪਾਂ ਕਹਿ ਸਕਦੇ, 14 ਇਕੱਲੇ ਨਾ ਗਿਣੀਏ, ਵੀ 22 ਵੀ ਹੋ ਸਕਦੇ, 22 ਤੱਕ ਵੀ ਤੁਹਾਨੂੰ ਸਿੰਪਟਮਸ ਨਹੀਂ ਪਤਾ ਲੱਗ ਸਕਦੇ। 22 ਜਿਹੜੇ ਨੇ ਉਹ ਬਹੁਤ ਘੱਟ ਸੀ। 14 ਦਿਨ ਜਿਹੜੀ ਸੀ ਨਾ ਉਹ ਤਕਰੀਬਨ ਉਹ ਐਗਰੀਡ ਅਪਨ ਜਿਹੜੀ ਹੈ ਨਾ ਉਹ ਫਿਗਰ ਹੈਗੀ। ਤੇ ਇਹ ਹੈ ਕਿ ਫਿਰ ਉਹ ਇਹਨਾਂ ਦਾ ਵੀ ਇਹੀ ਤਰੀਕਾ ਸੀ ਕਿ ਲੋਕਾਂ ਨੂੰ ਜਿਹੜਾ ਨਾ ਉਹ ਬਿਲਕੁਲ ਆਈਸੋਲੇਟ ਰੱਖਦੇ ਸੀ। ਆਈਸੋਲੇਟ ਦਾ ਮੁਰਾਦ ਇਹ ਹੈ ਕਿ ਤੁਸੀਂ ਜਿਹੜਾ ਜਾਂ ਤੇ ਤੁਹਾਡੇ ਘਰ 'ਚ ਕੋਈ ਅਗਰ ਤੁਸੀਂ ਘਰ 'ਚ ਹੀ ਹੋਣਾ, ਤੁਸੀਂ ਬਾਹਰੋਂ ਆਏ ਹੋ, ਤੇ ਤੁਹਾਡੇ ਘਰ 'ਚ ਕੋਈ ਅਗਰ ਸੈਪਰੇਟ ਕਮਰਾ ਹੈ ਤੇ ਵਾਸ਼ਰੂਮ ਅਲੱਗਾ ਹੈ, ਤੇ ਉਹ ਤਾਂ ਬੈਸਟ ਚੀਜ਼ ਹੈ। ਤੁਸੀਂ ਆਪਣੇ ਆਪ ਨੂੰ ਕਮਰੇ ਦੇ ਵਿੱਚ ਹੀ ਲਾਕ ਕਰੋ, ਮਤਲਬ ਤੁਸੀਂ ਬਾਹਰ ਨਹੀਂ ਆਉਣਾ ਉਸ ਪੂਰੇ 14 ਦਿਨ ਦੇ ਦੌਰਾਨ। ਉਹ ਸੈਪਰੇਟ ਵਾਸ਼ਰੂਮ ਇਸਤੇਮਾਲ ਕਰੋ, ਤੇ ਜਿਹੜਾ ਨਾ ਤੁਸੀਂ ਉਹਦੇ ਤੁਹਾਡਾ ਫੂਡ ਵੀ ਜਿਹੜਾ ਤੁਹਾਡੇ ਘਰ ਦੇ ਗੇਟ ਤੇ ਤੁਹਾਨੂੰ ਦਰਵਾਜ਼ੇ ਤੇ ਦੇ ਦੇਣ, ਤੁਸੀਂ ਉਹ ਇਸਤੇਮਾਲ ਕਰੋ। ਇਸ ਚੀਜ਼ ਨੂੰ ਮੇਕ ਸ਼ੋਰ ਕਰੋ ਕਿ ਤੁਹਾਡੇ ਤੋਂ ਜਿਹੜਾ ਨਾ ਦੂਸਰੇ ਬੰਦੇ ਇਨਫੈਕਟ ਨਾ ਹੋਣ। ਹੁਣ ਪ੍ਰੋਬਲਮ ਇਹ ਹੁੰਦੀ ਹੈ ਪਈ ਕਿ ਮੇਰਾ ਕਿਉਂਕਿ ਤਾਲੁਕ ਡਿਸਟ੍ਰਿਕਟ ਗੁਜਰਾਤ ਦੇ ਨਾਲ ਹੈ, ਗੁਜਰਾਤ ਦੇ ਵਿੱਚ ਓਵਰਸੀਜ਼ ਪਾਕਿਸਤਾਨੀ ਬਹੁਤ ਜ਼ਿਆਦਾ ਨੇ, ਤੇ ਹੁਣ ਯੂਰਪ ਦੇ ਵਿੱਚ ਬੰਦੇ ਨੇ ਬਹੁਤ ਜ਼ਿਆਦਾ ਪਾਕਿਸਤਾਨੀ, ਤੇ ਹੁਣ ਸਾਡੇ ਪਿੰਡ ਦੇ ਵਿੱਚ ਵੀ ਕੁਝ ਲੋਕ ਆਏ ਨੇ ਇਸ ਤਰ੍ਹਾਂ, ਤੇ ਉਹਨਾਂ ਦੇ ਨਾਲ ਵਜ੍ਹਾ ਤੋਂ ਨਾ ਅੱਗੇ ਜਿਹੜੇ ਨਾ ਲੋਕ ਇਨਫੈਕਟ ਹੋ ਗਏ ਨੇ ਕਾਫੀ। ਤੇ ਇਹ ਹੁਣ ਕਹਿ ਲਓ ਕਿ ਪਾਕਿਸਤਾਨ ਦੇ ਵਿੱਚ ਗੁਜਰਾਤ ਜਾਂ ਜੇਲਮ ਜਿਹੜੇ ਏਰੀਆ ਓਵਰਸੀਜ਼ ਪਾਕਿਸਤਾਨੀ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਖਿਆਲ ਕਰਨਾ ਪੈਸੀ ਕਿ ਤੁਸੀਂ ਜਿਹੜਾ ਨਾ ਆਪਣੇ ਆਪ ਨੂੰ ਜਿਹੜਾ ਨਾ ਤੁਸੀਂ ਘੱਟ ਤੋਂ ਘੱਟ ਬਾਹਰ ਕੱਢੋ। ਮਤਲਬ ਤੁਸੀਂ ਬਾਹਰ ਨਿਕਲੋ ਨਾ। ਹੁਣ ਤਕਰੀਬਨ ਸਰ ਮੈਨੂੰ ਇੱਥੇ 2-2.5 ਮਹੀਨੇ ਹੋ ਗਏ ਨੇ, 2.5 ਮਹੀਨੇ ਤਕਰੀਬਨ ਹੋ ਗਏ। ਮੈਂ ਮਤਲਬ ਯੂਨੀਵਰਸਿਟੀ ਤੋਂ ਬਾਹਰ ਬਹੁਤ ਘੱਟ ਨਿਕਲਿਆ, ਸਿਰਫ ਗਰੋਸਰੀ ਲੈਣ ਗਿਆ, ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਮਰੇ 'ਚ ਹੀ ਆ। ਕਿਉਂਕਿ ਆਪਣੀ ਕੇਅਰ ਤੁਸੀਂ ਆਪ ਇੱਕ ਮਿਸਾਲ ਕਹਿ ਸਕਦੇ, ਦੂਜੀ ਲਫ਼ਜ਼ਾਂ 'ਚ ਆਪਣੀ ਕੇਅਰ ਤੁਸੀਂ ਆਪ ਕਰਨੀ, ਆਪਣੀ ਫੈਮਿਲੀ ਦੇ, ਆਪਣੇ ਬੱਚਿਆਂ ਦੀ। ਬਸ ਭਾਈ ਟਾਈਮ ਵਾਵਾ ਲੈ ਲਿਆ ਤੁਹਾਡਾ। ਇਹ ਦੱਸੋ, ਪਾਕਿਸਤਾਨ ਦੇ ਵਿੱਚ ਵਬਾ ਹੁਣ ਬੜੀ ਤੇਜ਼ੀ ਨਾਲ, ਜਿਵੇਂ ਤੁਹਾਨੂੰ ਦੱਸਿਆ, ਪੰਜਾਬ ਦੇ ਵਿੱਚ ਹੁਣ 600 ਦੇ ਕੋਲ ਕੇਸਿਸ ਜਿਹੜੇ ਆ ਹੁਣ ਤੱਕ ਰਜਿਸਟਰਡ ਹੋ ਚੁੱਕੇ ਨੇ। ਆਪਣੇ ਪੰਜਾਬੀ ਜਿਹੜੇ ਆ ਕੁਝ ਸਮਝਣ ਦੀ ਵੀ ਕੁਝ ਦੇਰ ਕਰਦੇ ਆ, ਕੁਝ ਅਵੇਅਰਨੈਸ ਦੀ ਵੀ ਘਾਟ ਆ। ਤੁਸੀਂ ਕੀ ਸਮਝੋਗੇ? ਤੁਸੀਂ ਐਕਸਪੀਰੀਅੰਸ ਕੀਤਾ ਚਾਈਨਾ ਦੇ ਵਿੱਚ, ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਨੇ ਰਿਕਵਰ ਕੀਤਾ, ਕਿਸ ਤਰ੍ਹਾਂ ਇਹ ਤੋਂ ਬਚਿਆ ਜਾ ਸਕਦਾ ਵਾ? ਆਪਣੇ ਪੰਜਾਬੀਆਂ ਨੂੰ, ਪਾਕਿਸਤਾਨੀਆਂ ਨੂੰ, ਉੱਧਰਲੇ ਪੰਜਾਬੀਆਂ ਨੂੰ ਕੀ ਸੁਣਾ ਦਿਓਗੇ? ਮੇਰੀ ਤੇ ਸਾਰਿਆਂ ਪੰਜਾਬੀਆਂ ਨਾਲ ਇਹੀ ਬੇਨਤੀ ਹੈਗੀ ਹੈ ਕਿ ਤੁਸੀਂ ਜਿਹੜਾ ਨਾ ਇਸ ਚੀਜ਼ ਨੂੰ ਲਾਈਟ ਨਹੀਂ ਲੈਣਾ, ਕਿਉਂਕਿ ਇਹ ਚੀਜ਼ ਜਿਹੜੀ ਹੈ ਨਾ, ਇਸ ਦੀ ਕੋਈ ਵੈਕਸੀਨ ਨਹੀਂ ਹੈਗੀ, ਕੋਈ ਤੁਸੀਂ ਕੋਈ ਹੋਰ ਦਵਾਈ ਨਹੀਂ ਹੈਗੀ ਜਿਹੜੀ ਤੁਸੀਂ ਖਾਓ ਤੇ ਰਿਕਵਰ ਹੋ ਜਾਓਗੇ। ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਨਾ ਆਈਸੋਲੇਟ ਕਰ ਲਓ। ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੇ ਸਾਡਾ ਮੈਡੀਕਲ ਸਿਸਟਮ ਹੈਗਾ ਉਹ ਬਹੁਤ ਜ਼ਿਆਦਾ ਫਰੇਜਾਈਲ ਹੈਗਾ। ਤੁਸੀਂ ਦੇਖੋ ਜਿਹੜੇ ਜਿਨ੍ਹਾਂ ਦੇ ਬੈਸਟ ਮੈਕੈਨਿਜ਼ਮ ਹੈਗੇ ਸੀ ਹੈਲਥ ਕੇਅਰ ਦੇ, ਇਟਲੀ ਹੈਗਾ, ਯੂਰਪ ਹੋ ਗਿਆ, ਅਮਰੀਕਾ ਹੋ ਗਿਆ, ਉਹ ਵੀ ਬਿਲਕੁਲ ਜਵਾਬ ਦੇ ਗਏ ਨੇ। ਤੇ ਤੁਸੀਂ ਅਗਰ ਆਪਣੇ ਆਪ ਨੂੰ ਆਈਸੋਲੇਟ ਕਰੋਗੇ, ਘਰਾਂ ਦੇ ਵਿੱਚ ਰੱਖੋਗੇ, ਸਿਰਫ 2-3 ਹਫ਼ਤੇ ਦੀ ਗੱਲ, ਅਗਰ 3 ਹਫ਼ਤੇ ਅਸੀਂ ਸਕਸੈਸਫੁਲੀ ਇਸ ਚੀਜ਼ ਨੂੰ ਐਜ਼ ਅ ਕਮਿਊਨਿਟੀ ਇਨਸ਼ੋਰ ਕਰਦੇ ਹਾਂ ਕਿ ਅਸੀਂ ਜਿਹੜਾ ਨਾ ਆਪਣੇ ਆਪ ਨੂੰ ਆਈਸੋਲੇਟ ਕਰੀਏ, ਘਰਾਂ 'ਚ ਬਹੁਤ ਘੱਟ ਨਿਕਲੀਏ, ਅਵੇਅਰਨੈਸ ਫੈਲਾਈਏ। ਅਗਰ ਤੁਹਾਡੇ ਨਾਲ ਕੋਈ ਦੋਸਤ ਨੇ, ਤੁਸੀਂ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਐਜੂਕੇਟ ਕਰੋ ਕਿ ਇਹ ਚੀਜ਼ ਆਮ ਨਹੀਂ ਹੈਗੀ, ਤੁਸੀਂ ਇਸ ਨੂੰ ਜਿਹੜਾ ਨਾ ਮਤਲਬ ਸੀਰੀਅਸ ਲਵੋ, ਕਿਉਂਕਿ ਇਹ ਚੀਜ਼ ਇੱਕ ਬੰਦੇ ਦੇ ਵਾਸਤੇ ਰੋਗ ਨਹੀਂ ਹੈ, ਕਿਉਂਕਿ ਪੂਰੀ ਕਮਿਊਨਿਟੀ ਜਦੋਂ ਤੱਕ ਇਸ ਚੀਜ਼ ਤੇ ਅਮਲ ਨਹੀਂ ਕਰੇਗੀ, ਇਹ ਜਿਹੜੀ ਇਹ ਚੀਜ਼ ਇਹ ਬਹੁਤ ਬੁਰੀ ਸੂਰਤ-ਹਾਲ ਇਖਤਿਆਰ ਕਰ ਸਕਦੀ ਹੈ। ਤੇ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਕਿ ਲੋਕ ਫੇਸਬੁੱਕ ਤੇ ਵੀ ਬੜੇ ਲੱਗੇ ਨੇ, ਸਲੂਟ ਕਰ ਰਹੇ ਨੇ ਡਾਕਟਰਾਂ ਨੂੰ, ਤੇ ਡਾਕਟਰਾਂ ਦੀ ਬੜੀ ਫੇਵਰ 'ਚ ਗੱਲ ਕਰਦੇ ਨੇ ਪਏ। ਲੇਕਿਨ ਅਗਰ ਤੁਸੀਂ ਡਾਕਟਰਾਂ ਦੀ ਫੇਵਰ ਕਰਨੀ ਹੈ, ਕਹਿੰਦੇ ਸਮਝਦੇ ਕਿ ਅਸੀਂ ਡਾਕਟਰ ਸਾਨੂੰ ਅਜ਼ੀਜ਼ ਨੇ ਆਪਣੇ, ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਨਾ ਸੇਵ ਕਰੋ। ਤੁਸੀਂ ਆਪਣੇ ਆਪ ਨੂੰ ਸੇਵ ਕਰੋਗੇ ਤੇ ਅਲਟੀਮੇਟਲੀ ਜਿਹੜਾ ਮੈਡੀਕਲ ਸਿਸਟਮ ਦੇ ਉੱਤੇ ਬਰਡਨ ਹੈ, ਤੁਸੀਂ ਨੋ ਬਣਨ ਲੱਗੇ, ਤੇ ਜਿਹਦੀ ਵਜ੍ਹਾ ਤੋਂ ਤੁਸੀਂ ਪੂਰਾ ਸਾਡਾ ਜਿਹੜਾ ਨਾ ਮੈਡੀਕਲ ਸਿਸਟਮ ਹੀ ਇਨਸ਼ੋਰ ਰਹੇਗਾ ਕਿ ਦੂਸਰੇ ਜਿਹੜੇ ਹੱਕਦਾਰ ਪੇਸ਼ੈਂਟ ਨੇ ਉਹਨਾਂ ਨੂੰ ਟ੍ਰੀਟ ਕਰਨ, ਤੇ ਐਜ਼ ਅ ਕਮਿਊਨਿਟੀ ਜਿਹੜਾ ਨਾ ਅਸੀਂ ਇਸ ਨੂੰ ਜਿਹੜਾ ਨਾ ਅਸੀਂ ਮਿਲ ਕੇ ਜਿਹੜਾ ਨਾ ਇਸ ਨੂੰ ਰੋਕ ਸਕਦੇ ਹਾਂ ਤੇ ਇਸ ਤੇ ਕਾਬੂ ਪਾ। ਬਹੁਤ ਸ਼ੁਕਰੀਆ ਵਾਜਿਦ ਭਾਈ, ਤੁਸੀਂ ਬਹੁਤ ਵਧੀਆ ਕੀਮਤੀ ਰਾਏ ਵੀ ਦਿੱਤੀਆਂ, ਗੱਲਾਂ ਵੀ ਦੱਸੀਆਂ, ਤੇ ਆਪਣੇ ਤਜਰਬਾਤ ਨੂੰ ਚਾਈਨਾ ਤੇ ਜਦੋਂ ਤੁਸੀਂ ਵੇਖਿਆ ਉਹਦਾ ਪਾਕਿਸਤਾਨੀਆਂ ਨੂੰ, ਓਵਰਆਲ ਪੰਜਾਬੀਆਂ ਨੂੰ ਦੱਸਿਆ ਵੀ। ਸੋ ਕੋਸ਼ਿਸ਼ ਕਰਦੇ ਰਹੀਦਾ ਵੀ ਇਹ ਅਵੇਅਰਨੈਸ ਮੈਸੇਜ ਜਿਹੜਾ ਵਾ ਆਪਾਂ ਜਿੰਨੇ ਲੋਕਾਂ ਤੱਕ ਪਹੁੰਚਾ ਸਕੀਏ ਉਹਨਾਂ ਤੱਕ ਪਹੁੰਚਾਈਏ। ਇਹ ਸਾਡਾ ਫਰਜ਼ ਵੀ ਬਣਦਾ, ਹੱਕ ਵੀ ਬਣਦਾ। ਸੋ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੇ ਕੋਲ ਕੁਛ ਨਾ ਕੁਛ ਸਾਨੂੰ ਗੱਲ ਮਿਲ ਸਕਦੀ, ਕੋਈ ਨਾ ਕੋਈ ਅਵੇਅਰਨੈਸ ਦਾ ਮੈਸੇਜ ਮਿਲ ਸਕਦਾ, ਉਹਨਾਂ ਨਾਲ ਗੱਲ ਕਰਕੇ ਤੁਹਾਡੇ ਤੱਕ ਰੱਖਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖਾ।